ਉਤਸ਼ਾਹ ਹੈ ਲੋਕਾਂ 'ਚ, ਕੋਈ ਸ਼ੱਕ ਨਹੀਂ। ਅੱਛਾ ਗਾਇਕ ਹੈ, ਪੰਜਾਬੀ ਸੱਭਿਆਚਾਰ ਦੇ ਵਿੱਚ ਇੱਕ ਆਪਣੀ ਥਾਂ ਰੱਖਦਾ ਹੈ। ਬਾਵਾ ਸਾਡਾ ਛੋਟਾ ਭਰਾ ਵੀ ਹੈ। ਪੂਰੇ ਜੋਰ ਸ਼ੋਰ ਨਾਲ ਭੰਗੜੇ ਪਾਵਾਂਗੇ। ਕੀ ਬਾਤ ਹੈ। I think so this is going to be great show. ਸ਼ੋ ਆਲਰੇਡੀ ਸੋਲਡ ਆਊਟ ਹੋ ਚੁੱਕਾ। ਅੱਛਾ, ਸਾਰਾ ਹਾਲ ਫੁੱਲ ਆ। ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਅਸੀਂ ਪਹਿਲਾਂ ਵੀ ਸ਼ੋਅ ਕਰਾਏ ਆ ਤੇ ਇਹ ਜਿਹੜਾ ਸ਼ੋਅ ਆ ਬਹੁਤ ਸਕਸੈਸਫੁਲ ਹੋਣ ਜਾ ਰਿਹਾ। फंक्शन की खासियत यही आ, ये नहीं कि सिर्फ यंगस्टर्स ਲਈ ਆ, ਇਹ ਨਹੀਂ ਕਿ ਸਿਰਫ 올ਡ ਲਈ ਆ, ਇਹ ਨਹੀਂ ਕਿ ਸਿਰਫ ਇੰਡੀਅਨਸ ਲਈ ਆ। ਇੱਥੇ ਦੀ ਜਨਰੇਸ਼ਨ, 올ਡ ਜਨਰੇਸ਼ਨ, ਯੰਗ ਜਨਰੇਸ਼ਨ ਸਾਰੇ ਇਕੱਠੇ ਫੈਮਿਲੀ ਮਿਲ ਕੇ ਇਵੈਂਟ ਨੂੰ ਇੰਜੋਏ ਕਰ ਰਹੇ ਆ। ਪੰਜਾਬੀ ਰੇਡੀਓ ਵਿਊਅਰਸ ਦਾ ਧੰਨਵਾਦ ਕਰਦੇ ਹੋਏ ਪੰਜਾਬੀ ਰੇਡੀਓ ਯੂਐਸਏ ਬੜਾ ਨਿੱਘਾ ਜਿਹਾ ਸਵਾਗਤ ਕਰਦਾ ਤੁਹਾਡਾ ਲਾਸ ਐਂਜਲਸ 'ਚ, ਜਿੱਥੇ ਇਸ ਵੇਲੇ ਮੇਲਾ ਭਖ ਚੁੱਕਿਆ ਹੈ, ਸਮਾਗਮ ਭਖ ਚੁੱਕਿਆ ਹੈ ਔਰ ਇਹ ਹੈ ਸ਼ੋਅ ਰਣਜੀਤ ਬਾਵੇ ਦਾ, ਜਿਹੜਾ ਧੁੰਮ-ਧਮਾ ਕੇ ਹਮ-ਹਮਾ ਕੇ ਇੱਥੇ ਪੰਜਾਬੀ ਫੈਮਲੀਆਂ ਪਹੁੰਚੀਆਂ ਨੇ। ਕੀ ਦਰਸ਼ਨ ਨੇ, ਕੀ ਨਜ਼ਾਰੇ ਨੇ ਔਰ ਕੀ ਉਪਰਾਲੇ ਨੇ, ਇਸ ਬਾਰੇ ਅਸੀਂ ਦੱਸਾਂਗੇ ਤੁਹਾਨੂੰ ਇਸ ਗੱਲਬਾਤ 'ਚ। ਜਗਜੀਤ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਜਿਹੜੇ ਇਸ ਵੇਲੇ ਰਣਜੀਤ ਬਾਵੇ ਦੇ ਸ਼ੋਅ ਵਾਸਤੇ ਬੜੇ ਜਨਾਬ ਤਿਆਰ ਸ਼ਿਆਰ ਹੋ ਕੇ ਕੋਟ ਸ਼ੋਟ ਪਾ ਕੇ ਤੇ ਜਿਹਨੂੰ ਕਹਿੰਦੇ ਨਾ ਕਿ ਲੋਰ ਅਸੀਂ ਕਹਿੰਦੇ ਹੁੰਦੇ ਸਾਂ ਕਿ ਸ਼ੀਸ਼ੇ ਮੂਹਰੇ ਲਾ ਕੇ ਆਏ ਨੇ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਕਿੱਦਾਂ, ਕੀ ਮਨ ਦੇ ਵਿੱਚ ਹੈ, ਕੀ ਇਸ ਪ੍ਰੋਗਰਾਮ ਦੇ ਬਾਰੇ ਰਣਜੀਤ ਬਾਵਾ ਦੀ ਫੈਨ ਕਮਿਊਨਿਟੀ ਹੈ ਜਿਹੜੀ ਉਹਨਾਂ ਦੀ ਆਪਣੇ ਆਪ ਨੂੰ ਸ਼ੁਮਾਰ ਕਰਕੇ ਫੀਲ ਕਰ ਰਹੇ? ਸਦਰਨ ਕੈਲੀਫੋਰਨੀਆ ਦੇ ਸਾਰੇ ਪੰਜਾਬੀ ਬਹੁਤ ਹੀ ਐਕਸਾਈਟਡ ਨੇ, ਕਿਉਂਕਿ ਅੱਜ ਸਾਡੇ ਫੇਵਰੇਟ ਰਣਜੀਤ ਬਾਵਾ ਆ ਰਹੇ ਨੇ ਤੇ ਨਾਲ ਹੀ ਹੋਰ ਵੀ ਆਰਟਿਸਟ ਆ ਰਹੇ ਨੇ, ਸੈਮੀ ਕੌਰ ਤੇ ਸਾਰੀ। ਆਈ ਕੈਨ ਸੀ ਐਵਰੀਬਾਡੀ ਸੁਪਰ ਐਕਸਾਈਟਡ ਟੂ ਜੁਆਇਨ ਇਟ ਐਂਡ ਇੰਜੋਏ ਆਵਰ ਕਲਚਰ। ਬਿਲਕੁਲ ਠੀਕ ਹੈ। ਇਸ ਤੋਂ ਪਹਿਲਾਂ ਵੀ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਰਣਜੀਤ ਬਾਵਾ ਹੋਣਾ ਦੇ ਬਹੁਤ ਸਾਰੇ ਹੋਰ ਸ਼ੋਅਜ਼ ਹੋਏ, ਉਹਨਾਂ 'ਚ ਵੀ ਤੁਸੀਂ ਪਾਰਟਿਸਿਪੇਟ ਕੀਤਾ ਜਾਂ ਪਹਿਲੀ ਵਾਰ ਆਏ ਜੀ? ਇਹ ਸ਼ੋਅ ਅਸੀਂ ਆਨਲਾਈਨ ਬਹੁਤ ਵਾਰ ਦੇਖਿਆ, ਲੇਕਿਨ ਇਨ ਪਰਸਨ ਮੈਂ ਪਹਿਲੀ ਵਾਰ ਦੇਖ ਰਿਹਾ ਐਂਡ ਆਈ ਕੈਨ ਸੀ ਤੁਹਾਡਾ ਪਰਿਵਾਰ ਵੀ ਨਾਲ ਹੈ। ਹਾਂਜੀ ਹਾਂਜੀ, ਇਹ ਇਸ ਫੰਕਸ਼ਨ ਦੀ ਖਾਸੀਅਤ ਇਹੀ ਆ, ਇਹ ਨਹੀਂ ਕਿ ਸਿਰਫ ਯੰਗਸਟਰਸ ਲਈ ਆ, ਇਹ ਨਹੀਂ ਕਿ ਸਿਰਫ 올ਡ ਲਈ ਆ, ਇਹ ਨਹੀਂ ਕਿ ਸਿਰਫ ਇੰਡੀਅਨਸ ਲਈ ਆ। ਇੱਥੇ ਦੀ ਜਨਰੇਸ਼ਨ, 올ਡ ਜਨਰੇਸ਼ਨ, ਯੰਗ ਜਨਰੇਸ਼ਨ ਸਾਰੇ ਇਕੱਠੇ ਫੈਮਿਲੀ ਮਿਲ ਕੇ ਇਵੈਂਟ ਨੂੰ ਇੰਜੋਏ ਕਰ ਰਹੇ ਆ। ਜਗਜੀਤ ਜੀ, ਸਾਡੀ ਦੁਆ ਅਰਦਾਸ ਹੈ ਕਿ ਤੁਸੀਂ ਇੱਕ ਜਿਹਨੂੰ ਕਹਿੰਦੇ ਨੇ ਕਿ ਬੜਾ ਭਰਵਾਂ ਔਰ ਆਨੰਦ ਮਾਣਨ ਵਾਲਾ ਜਿਹੜਾ ਇਹ ਸ਼ੋਅ ਦੇਖ ਕੇ ਜਾਓ ਜਦੋਂ ਤੇ ਫਿਰ ਕਹੋਗੇ ਹਾਂ ਯਾਰ ਪੈਸੇ ਪੂਰੇ ਹੋ ਗਏ। ਸਹੀ ਗੱਲ, ਸਹੀ ਗੱਲ। ਆਈ ਹੈਵ ਦ ਸੇਮ ਐਕਸਪੈਕਟੇਸ਼ਨ। ਥੈਂਕ ਯੂ ਜੀ, ਥੈਂਕ ਯੂ। ਇਹ ਸਨ ਜਗਜੀਤ ਹੁਣੇ, ਜਿਨ੍ਹਾਂ ਨੇ ਦੱਸਿਆ ਕਿ ਰਣਜੀਤ ਬਾਵਾ ਉਹਨਾਂ ਦੇ ਸ਼ੋਅ ਵੱਲੋਂ ਬਹੁਤ ਐਕਸਾਈਟਿਡ ਨੇ। ਸਿਰਫ ਹੋਈ ਨਹੀਂ, ਉਹਨਾਂ ਦਾ ਪਰਿਵਾਰ ਵੀ। ਸੋ ਅਗਲੇ ਜਿਹੜੇ ਜੀ ਨੇ ਆਓ ਉਹਨਾਂ ਨਾਲ ਗੱਲਬਾਤ ਕਰਨੇ ਨੇ। ਸੈਮੀ ਕੌਰ ਹੁਣ ਸਾਡੇ ਨਾਲ ਨੇ। ਕਹਿੰਦੇ ਨੇ ਕਿ ਕਿਤੇ ਵੀ ਹੰਗੂਰਾ ਦੇਣਾ ਹੋਵੇ, ਲਹੂ ਗਰਮਾਉਣਾ ਹੋਵੇ, ਕੋਈ ਵੀ ਕੰਮ ਆ ਜਿਹੜਾ ਉਸ ਤੋਂ ਪਹਿਲੇ ਬੱਲੇ ਬੱਲੇ ਕਰਾਉਣੀ ਹੋਏ, ਰੋਲਾ ਪਾਉਣਾ ਹੋਵੇ, ਤੇ ਉਹਦੇ ਵਾਸਤੇ ਹੋਸਟ ਆ ਜਿਹੜਾ ਉਹ ਮੇਜਰ ਇੱਕ ਕਿਰਦਾਰ ਜਾਂ ਕਰੈਕਟਰ ਹੁੰਦਾ ਆ। ਸੋ ਸੈਮੀ ਹੁਣੇ ਨੇ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਨੂੰ ਹੋਸਟ ਕਰ ਰਹੀਆਂ। ਸਤਿ ਸ਼੍ਰੀ ਅਕਾਲ ਸੈਮੀ ਜੀ, ਵੈਲਕਮ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਓਵਰ ਐਂਡ ਆਈ ਐਮ ਸੋ ਐਕਸਾਈਟਿਡ ਟੂ ਬੀ ਪਾਰਟ ਆਫ ਦਿਸ ਗ੍ਰੇਟ ਸ਼ੋ। ਐਂਡ ਜੋ ਰਣਜੀਤ ਬਾਵਾ ਜੀ ਆ ਰਹੇ ਨੇ ਆਪਣੇ ਐਲੇ ਦੇ ਵਿੱਚ ਪਰਫਾਰਮ ਕਰਨ ਜਾ ਰਹੇ, ਤੇ ਉਹਨਾਂ ਨੂੰ ਇੱਕ ਓਪਨਿੰਗ ਸ਼ੋਅ ਦਾ ਜਿਹੜਾ ਹੈਗਾ ਇੱਕ ਸਵਾਗਤ ਦੇ ਤੌਰ ਤੇ ਇੱਕ ਵਾਰਮ ਅਪ, ਇੱਕ ਐਕਸਾਈਟਮੈਂਟ ਸਾਰੇ ਆਡੀਅנס ਨੂੰ ਜੋੜ ਕੇ ਰੱਖਣਾ। ਸੋ ਆਈ ਐਮ ਰੀਅਲੀ ਹੈਪੀ ਟੂ ਬੀ ਹੇਅਰ। ਇਹ ਦੱਸੋ ਕਿ ਜਦੋਂ ਮਜਮਾ ਰਸ਼ ਵੱਧ ਜਾਂਦਾ ਆ ਤੇ ਉਦੋਂ ਕਦੀ ਇਹ ਵੀ ਹੋਇਆ ਹੈ ਕਿ ਪਬਲਿਕ ਆ ਜਿਹੜੀ ਉਹ ਗੱਲ ਗੌਰਨ ਨਾ ਡਈ ਹੋਵੇ? ਜੇ ਨਾ ਗੌਰਨ ਡਈ ਹੋਵੇ ਤਾਂ ਫਿਰ ਕੀ ਤੁਹਾਡਾ ਇੱਕ ਹਰਬਾ ਹੁੰਦਾ ਜਿਹੜਾ ਵਰਤਦੇ ਜਿਹਦੇ ਉਹ ਸਾਰੇ ਤਵੱਜੋ ਲੈ ਲੈਂਦੇ ਨੇ? बस आई मेक श्योर कि ऑडियंस you know बहुत एक्साइटेड होवे ते मेरी परफॉर्मेंस चाहिए ਹੁੰਦਾ ਹੈ ਕਿ ਸਾਰੇ ਵੱਧ ਤੋਂ ਵੱਧ ਇੰਜੋਏ ਕਰਨ। ਕਹਿੰਦੇ ਨੇ ਕਿਸੇ ਵੀ ਕੰਮ ਨੂੰ ਪੀਕ ਤੇ ਖੜਨ ਵਾਸਤੇ, ਮਿਸਾਲ ਹੈ ਕਿ ਰਣਜੀਤ ਬਾਵਾ ਹੁਣ ਨੂੰ ਸੱਦਾ ਦੇਣਾ ਆ, ਪਬਲਿਕ ਆ ਜਿਹੜੀ ਉਹ ਬਿਲਕੁਲ ਜਿਹਨੂੰ ਕਹਿੰਦੇ ਬੇਤਾਬ ਹੋਈ ਪਈ ਹੈ। ਹੋਸਟ ਆ ਜਿਹੜਾ ਉਸ ਵੇਲੇ ਬੜਾ ਬੁਰਾ ਲੱਗਦਾ। ਕਦੇ ਤੁਸੀਂ ਇਹ ਮਹਿਸੂਸ ਕੀਤਾ ਕਿ ਮੈਂ ਬੋਲਣ ਡਈ ਹਾਂ ਤੇ ਇਸ ਵੇਲੇ ਮੈਂ ਭਾਰ ਬਣਨ ਡਈ ਹਾਂ ਸੁਣਨ ਵਾਲਿਆਂ ਦਾ? ਨਹੀਂ, ਵੈਲ ਐਸੇ ਇੱਦਾਂ ਤਾਂ ਕਦੀ ਨਹੀਂ ਹੋਇਆ, ਬਟ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਉਹਨਾਂ ਨਾਲ ਜ਼ਿਆਦਾ ਇੰਟਰੈਕਟ ਕਰਾਂ ਤੇ ਉਹਦੇ ਕਰਕੇ ਇੱਕ ਜਿਹੜੀ ਐਕਸਾਈਟਮੈਂਟ ਬਣੀ ਰਹਿੰਦੀ ਹੈਗੀ ਹੈ। ਅੱਜ ਦਾ ਇਹ ਜਿਹੜਾ ਸ਼ੋਅ ਹੈ ਇਹਨੂੰ ਕਿਦਾਂ ਦੇਖ ਰਹੇ ਜੀ, ਤੇ ਕੀ ਐਕਸਾਈਟਮੈਂਟ ਹੈ ਔਰ ਕੀ ਆਸ ਹੈ, ਉਮੀਦ ਹੈ ਜਿਹੜੀ ਲੈ ਕੇ ਸਟੇਜ ਤੇ ਜਾਓਗੇ? ਵੈਲ ਮੈਨੂੰ ਉਮੀਦ ਹੈਗੀ ਹੈ ਕਿ ਸਾਰੇ ਸ਼ੋਅ ਨੂੰ ਇੰਜੋਏ ਕਰਾਂਗੇ, ਤੇ ਜਿਹੜਾ ਓਪਨਿੰਗ ਸ਼ੋਅ ਹੈ ਤੇ ਮੈਂ ਸਾਰੇ ਆਰਗੇਨਾਈਜ਼ਰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਸਪੈਸ਼ਲੀ ਰਣਜੀਤ ਬਾਵਾ ਜੀ ਤੇ ਉਹਨਾਂ ਦੀ ਟੀਮ ਜੋ ਮੈਨੂੰ ਅਲਾਓ ਕਰ ਰਹੇ ਨੇ ਕਿ ਮੈਂ ਉਹਨਾਂ ਦਾ ਸ਼ੋਅ ਓਪਨ ਕਰਾਂ, ਬਿਕਾਜ਼ ਇਟਸ ਅ ਹਿਊਜ ਆਨਰ ਫॉर ਮੀ ਐਂਡ ਮੇਕ ਸ਼ੋਰ ਕਿ ਜਿਹੜਾ ਸ਼ੋਅ ਹੈਗਾ
ਬਿਫੋਰ ਉਹਨਾਂ ਦੇ ਆਉਣ ਤੋਂ ਪਹਿਲੇ ਇੱਕਦਮ ਵਾਰਮ ਅਪ ਹੋ ਜੇ, ਐਕਸਾਈਟਿਡ ਹੋ ਜਾਣ, ਐਂਡ ਦੈਨ ਵੀ ਆਰ ਰੈਡੀ ਫॉर द टुनाइट। सैमी कौर जी बहुत बहुत गुड लक फॉर योर परफॉर्मेंस और बस छेती मुलाकात करने हैं बैक टू स्टेज। ठीक है, थैंक यू जी। thank you। ਜੀ ਸੈਮੀ ਕੌਰ ਹੁਣੇ ਤੁਹਾਡੇ ਨਾਲ ਸਨ, ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਜਿਹੜੇ ਸਰੋਤੇ ਨੇ ਔਰ ਦਰਸ਼ਕ ਨੇ, ਉਹਨਾਂ ਨੂੰ ਦੱਸ ਰਹੇ ਸਨ ਕਿ ਅੱਜ ਦੀ ਐਕਸਾਈਟਮੈਂਟ ਹੈ ਜਿਹੜੀ ਪੂਰੀ ਪੀਕ ਤੇ ਹੈ। ਸੋ ਲੋਕਾਂ ਦਾ ਲਹੂ ਕਿੱਦਾਂ ਗਰਮਾਉਣਾ ਹੈ ਉਹ ਇਹਨਾਂ ਨੂੰ ਪਤਾ ਹੈ, ਉਹ ਰਾਜ਼ ਆ ਜਿਹੜਾ ਉਹ ਆਪਾਂ ਦੇਖਾਂਗੇ ਵੀ, ਮਹਿਸੂਸ ਵੀ ਕਰਾਂਗੇ। ਸੋ ਹੁਣ ਰਸ਼ ਆ ਜਿਹੜਾ ਉਹ ਚੋਖਾ ਵੱਧ ਚੁੱਕਿਆ ਹੈ। ਪਹਿਲਾਂ ਜਿਹੜਾ ਮੈਂ ਇੰਟਰਵਿਊ ਕੀਤੇ ਉਹਨਾਂ ਥੋੜਾ ਸੀਗਾ, ਹੁਣ ਤੇ ਬੱਲੇ ਬੱਲੇ ਹੋਈ ਪਈ ਹੈ। ਸੈਮੀ ਜੀ ਮੈਨੂੰ ਪਤਾ ਹੈ ਕਿ ਮੈਂ ਤੁਹਾਨੂੰ ਰੋਕਿਆ ਹੋਇਆ ਕਿਉਂਕਿ ਇਹਨਾਂ ਨੇ ਬੈਕ ਸਟੇਜ ਜਾਣਾ ਹੈ। ਬਹੁਤ ਧੰਨਵਾਦ ਆਪ ਜੀ ਦਾ। Thank you। ਜੀ ਰਣਜੀਤ ਬਾਵਾ ਸ਼ੋ ਇਸ ਵੇਲੇ ਲਾਸ ਐਂਜਲਸ 'ਚ ਭਖ ਚੁੱਕਿਆ ਹੈ ਔਰ ਇਸ ਸ਼ੋ ਦੇ ਜਿਹੜੇ ਆਰਗੇਨਾਈਜ਼ਰ ਨੇ ਉਹ ਸਾਡੇ ਨਾਲ ਮੌਜੂਦ ਨੇ। ਧਰਮਿੰਦਰ ਸਿੰਘ ਰੰਧਾਵਾ ਜੀ, ਧਰਮਿੰਦਰ ਸਿੰਘ ਰੰਧਾਵਾ ਜੀ ਨਾਂ ਦੀ ਮਾਫੀ, ਐਕਸਾਈਟਮੈਂਟ ਜੇ ਮੈਂ ਵੀ ਹਾਂ। ਸਤਿ ਸ੍ਰੀ ਅਕਾਲ ਜੀ, ਵੈਲਕਮ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਸਮੂਹ ਪੰਜਾਬੀ ਰੇਡੀਓ ਦਾ ਜਿਹੜਾ ਅੱਜ ਇੱਥੇ ਪਹੁੰਚੇ ਨੇ, ਥੈਂਕ ਯੂ। ਉਹ ਠੀਕ ਹੈ, ਬੜਾ ਅੱਛਾ ਹੰਗਾਰਾ ਹੈ। ਜਿੱਦਾਂ ਉਮੀਦ ਕੀਤੀ ਗਈ ਸੀ ਕਿ ਹਮ ਹਮਾ ਕੇ ਜੀ ਨਿਕਲਣਗੇ, ਪੰਜਾਬੀ ਨਿਕਲਣਗੇ, ਕੀ ਮੈਨੂੰ ਤੇ ਮੰਜ਼ਰ ਨੇ ਜਿਹੜੇ ਬਹੁਤ ਐਕਸਾਈਟਮੈਂਟ 'ਚ ਨਜ਼ਰ ਆਉਂਦੇ, ਤੁਸੀਂ ਕੀ ਕਹਿੰਦੇ ਜੀ? ਨਹੀਂ ਬਿਲਕੁਲ ਜੀ, ਕਾਫੀ ਉਤਸ਼ਾਹ ਹੈ ਲੋਕਾਂ 'ਚ, ਕੋਈ ਸ਼ੱਕ ਨਹੀਂ। ਅੱਛਾ ਗਾਇਕ ਹੈ, ਪੰਜਾਬੀ ਸੱਭਿਆਚਾਰ ਦੇ ਵਿੱਚ ਇੱਕ ਆਪਣੀ ਥਾਂ ਰੱਖਦਾ ਹੈ ਬਾਵਾ, ਸਾਡਾ ਛੋਟਾ ਭਰਾ ਵੀ ਹੈ। ਸੋ ਰੀਅਲੀ ਵੀ ਆਰ ਐਵਰੀ, ਅੱਜ ਸਾਰੇ ਸਾਡੇ ਲਾਸ ਐਂਜਲਸ ਦੇ ਪਤਵੰਤੇ ਸੱਜਣ ਭਾਜੀ ਇਕਬਾਲ ਜੀ। ਬਿਲਕੁਲ ਠੀਕ ਹੈ। ਤੇ ਕੀ ਆਸ ਉਮੀਦ ਰੱਖਦੇ ਜੇ ਕਿ ਕਿੰਨਾ ਰੌਲਾ ਪਏਗਾ, ਕਿੰਨਾ ਅੱਜ ਪੰਜਾਬੀ ਨੇ ਜਿਹੜੇ ਉਹ ਨੱਚਣਗੇ, ਟੱਪਣਗੇ, ਗਾਉਣਗੇ ਔਰ ਨਾਲ ਜਨਾਬ ਐ ਕਹਿੰਦੇ ਨੇ ਕਿ ਨਹੀਂ ਰੌਲਾ ਨਾ ਪਾਓ, ਨੱਚਣ ਟੱਪਣ ਜ਼ਰੂਰ। ਹਾਂ, ਇਹ ਨਹੀਂ ਰੌਲੇ ਤੋਂ ਮੁਰਾਦ ਇਹ ਹੈ ਕਿ ਦਾਤ ਦੇਣਾ, ਹਾਂ, ਕਿਸੇ ਚੰਗੀ ਸ਼ਾਦੀ ਤੇ ਬੱਲੇ ਬੱਲੇ ਕਰਨਾ। ਬਿਲਕੁਲ ਬਿਲਕੁਲ ਜੀ। ਕੀ ਉਮੀਦ ਹੈ ਤੁਹਾਨੂੰ? ਬਹੁਤ ਵਧੀਆ ਉਮੀਦ ਹੈ। ਚਲੋ ਠੀਕ ਹੈ, ਲੋਰਾਂ ਦਾ ਵਸਾ ਮੁਲਾਕਾਤ ਰਹਿੰਦੀ ਹੈ। ਥੈਂਕ ਯੂ ਜੀ, ਥੈਂਕ ਯੂ। ਅੱਛਾ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਸਾਡੇ ਅਕਾਲ। ਜਿੰਨੇ ਦਰਸ਼ਕ ਨੇ, ਜਿੰਨੇ ਸਰੋਤੇ ਨੇ, ਉਹਨਾਂ ਨੂੰ ਆਪਣੀ ਜ਼ੁਬਾਨੀ ਜ਼ਰਾ ਨਾਂ ਦੱਸ ਕੇ ਆਪਣਾ ਇੰਟਰੋ ਕਰਾਓ, ਫਿਰ ਜਿਹੜੇ ਸਵਾਲ ਬਾਂਹ ਛਡਾਉਂਦੇ ਨੇ ਉਹ ਮੈਂ ਤੁਹਾਡੇ ਵੱਲ ਭੇਜਣਾ। ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ, ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ। ਮੇਰਾ ਨਾਮ ਇਕਬਾਲ ਸਿੰਘ ਸਮਰਾ ਹੈ ਜੀ, ਤੇ ਅਸੀਂ ਬੜੇ ਖੁਸ਼ ਹਾਂ। ਔਰ ਧਰਮਿੰਦਰ ਰੰਧਾਵਾ ਜੀ ਅੱਜ ਦਾ ਸ਼ੋਅ ਆਰਗੇਨਾਈਜ਼ ਕੀਤਾ ਉਹਨਾਂ ਨੇ, ਤੇ ਧਰਮਿੰਦਰ ਰੰਧਾਵਾ ਜੀ ਦੇ ਨਾਲ ਸਾਡੀ ਸਭ ਦੀ ਫੁੱਲ ਸਪੋਰਟ ਆ। ਅਸੀਂ ਪੂਰੇ ਐਕਸਾਈਟਮੈਂਟ 'ਚ ਆ। ਅਸੀਂ ਰਣਜੀਤ ਬਾਵਾ ਦੀ ਵੇਟ ਕਰ ਰਹੇ ਹਾਂ, ਤੇ ਜਦ ਹੀ ਸ਼ੋਅ ਸਟਾਰਟ ਹੁੰਦਾ ਪੂਰਾ ਹਮ ਹਮਾ ਕੇ ਅੰਦਰ ਚੱਲਾਂਗੇ ਹਾਲ 'ਚ, ਤੇ ਪੂਰੇ ਜ਼ੋਰ ਸ਼ੋਰ ਨਾਲ ਭੰਗੜੇ ਪਾਵਾਂਗੇ। ਕੀ ਬਾਤ ਹੈ। ਸਾਡੇ ਵੀਰਾ ਜਸਪ੍ਰੀਤ ਸਿੰਘ ਜੀ, ਅਟਰਨੀ ਹੈ ਲਾ, ਉਹ ਵੀ ਇੱਥੇ ਪਹੁੰਚੇ ਹੋਏ ਆ, ਉਹ ਅੱਜ ਦੇ ਮੁੱਖ ਮਹਿਮਾਨ ਆ। ਤੇ ਬਾਕੀ ਉਹ ਅਜੇ ਬਾਹਰ ਤੋਂ ਆਏ ਆ, ਤੇ ਅਸੀਂ ਲਾਸ ਐਂਜਲਸ ਵਾਲਿਆਂ ਵੱਲੋਂ ਉਹਨਾਂ ਨੂੰ ਜੀ ਆਇਆਂ ਵੀ ਆਖਦੇ ਹਾਂ। ਥੈਂਕ ਯੂ ਜੀ, ਬਹੁਤ ਬਹੁਤ ਵਧਾਈਆਂ ਅੱਜ ਦੇ ਪ੍ਰੋਗਰਾਮ ਦੇ ਆਰਗੇਨਾਈਜ਼ਰਾਂ ਨੂੰ, ਸਾਰਿਆਂ ਨੂੰ, ਓਂਕਾਰ ਭਾਜੀ ਨੂੰ, ਸਭ ਨੂੰ, ਤੇ ਬਹੁਤ ਕਾਮਯਾਬ ਪ੍ਰੋਗਰਾਮ ਹੋਊਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਤਾਂ ਸਾਨੂੰ ਨਜ਼ਰ ਆ ਗਿਆ ਹੈ, ਜੋ ਇੱਥੇ ਪਹੁੰਚੇ ਹੋਏ ਨੇ ਜੀ, ਔਰ ਜੋ ਰੋਲਾ ਰੱਪ ਹੈ ਔਰ ਜੋ ਐਕਸਾਈਟਮੈਂਟ ਹੈ ਉਹ ਦੱਸਣ ਲਈ ਇਹ ਸ਼ੋਅ ਹਿੱਟ ਨਹੀਂ ਸੁਪਰ ਹਿੱਟ ਹੈ। ਬਹੁਤ ਧੰਨਵਾਦ ਜੀ ਆਪ ਜੀ ਦਾ। ਸਤਿ ਸ੍ਰੀ ਅਕਾਲ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਨਾਂ ਦੱਸਣਾ? ਮੈਂ ਤਰਲੋਚਨ ਔਰੰਗੀ। ਅੱਛਾ ਜੀ, ਤਰਲੋਚਨ ਜੀ, ਕੀ ਦੇਖ ਰਹੇ ਜੀ? ਇਹ ਜੋਸ਼ ਜਜ਼ਬਾ ਵੇਖ ਕੇ, ਰਸ਼ ਵੇਖ ਕੇ ਅੰਦਰ ਕੋਈ ਅਠਾਹ ਜਿਹਾ, ਕੋਈ ਤੂਫਾਨ ਜਿਹਾ ਦੇ ਆਉਂਦਿਆ ਹੋਣਾ? ਜੈਸ ਜੀ, ਯਾ ਇਹਦਾ ਦਿਸ ਗੋਇੰਗ ਟੂ ਬੀ ਗ੍ਰੇਟ ਸ਼ੋ, ਕਿਉਂਕਿ ਐਵਰੀ ਵਰਡ ਰਣਜੀਤ ਬਾਵਾ ਜੀ, ਐਂਡ ਹੀ ਇਜ਼ ਗ੍ਰੇਟ ਸਿੰਗਰ, ਐਂਡ ਆਈ ਥਿੰਕ ਸੋ ਦਿਸ ਗੋਇੰਗ ਟੂ ਬੀ ਵੈਰੀ ਗੁੱਡ ਸ਼ੋ। ਅੱਜ ਦੇ ਸ਼ੋਅ ਨੂੰ ਪਿਛਲੇ ਸ਼ੋਅਸ ਦੇ ਮੁਕਾਬਲੇ 'ਚ ਕਿੱਥੇ ਦੇਖਦੇ ਜੀ? ਆਈ ਥਿੰਕ ਸੋ ਦਿਸ ਗੋਇੰਗ ਟੂ ਬੀ ਗ੍ਰੇਟ ਸ਼ੋ। ਰੱਬ ਖੈਰ ਰੱਖੇ, ਰੱਬ ਖੈਰ ਰੱਖੇ ਜੀ। ਵਿਚਾਰ ਜਾਣ ਕੇ ਬਹੁਤ ਵਧੀਆ ਲੱਗਾ ਜੀ, ਥੈਂਕ ਯੂ। ਨੀਲੀ ਪੱਗ ਵਾਲਾ ਮੁੰਡਾ ਤੇ ਜਿੱਥੇ ਦਿਸ ਪਵੇ ਐਵੇਂ ਉਹਦੇ ਨਾਲ ਨੱਚਣ ਨੂੰ ਜੀ ਕਰਦਾ। ਨੇੜੇ ਹੋਵੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਓਂਕਾਰ ਸਿੰਘ ਹੈ, ਪ੍ਰੈਜ਼ੀਡੈਂਟ ਆਫ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਲਾਸ ਐਂਜਲਸ। ਓ ਗੁੱਡ। ਅਸੀਂ ਧਰਮਿੰਦਰ ਰੰਧਾਵਾ ਹੁਣਾਂ ਦੇ ਨਾਲ ਮਿਲ ਕੇ ਇਹ ਸ਼ੋਅ ਕਰਨ ਜਾ ਰਹੇ ਹਾਂ, ਤੇ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਆ ਵੀ ਜ਼ਮੀਨ ਦੇ ਨਾਲ ਜੁੜਿਆ ਇਹ ਗਾਇਕ ਇੱਥੇ ਅੱਜ ਪਹੁੰਚ ਰਿਹਾ, ਤੇ ਬੜੀ ਆਸ ਇਹੀ ਕਰਦੇ ਹਾਂ ਵੀ ਸਾਰਾ ਸ਼ੋਅ ਭਰੂਗਾ ਹੋਪਫੁਲੀ, ਕਿਉਂਕਿ ਜਿਹੜੀਆਂ ਸ਼ੋਅ ਆਲਰੇਡੀ ਸੋਲਡ ਆਊਟ ਹੋ ਚੁੱਕਾ। ਅੱਛਾ, ਸਾਰਾ ਹਾਲ ਫੁੱਲ ਆ? ਇਹ ਤਾਂ ਖਿੜਕੀ ਤੋੜ ਖੜਾਕਦੀ ਹੈ ਜਿਹੜੀ ਇਹ ਬ੍ਰੇਕਿੰਗ ਦੇ ਰਹੇ ਨੇ ਜੀ। ਹਾਂਜੀ, ਸ਼ੋਅ ਪੂਰਾ ਸੋਲਡ ਆਊਟ ਹੈ ਜੀ, ਤੇ ਬੜੀ ਆਸ ਉਮੀਦ ਕਰਦੇ ਹਾਂ ਵੀ ਸਾਰੇ ਸ਼ਾਂਤੀ ਨਾਲ ਬਹਿ ਕੇ ਦੇਖਣਗੇ ਤਾਂ ਆਪਾਂ ਇੰਜੋਏ ਕਰਾਂਗੇ। ਤਾਂ ਮੈਂ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ, ਅਸੀਂ ਪਹਿਲਾਂ ਵੀ ਸ਼ੋਅ ਕਰਾਏ ਆ, ਤੇ ਇਹ ਜਿਹੜਾ ਸ਼ੋਅ ਆ ਬਹੁਤ ਸਕਸੈਸਫੁਲ ਹੋਣ ਜਾ ਰਿਹਾ, ਕਿਉਂਕਿ ਅੰਦਰ 1500 ਪਲੱਸ ਸੀਟ ਹੈਗੀ ਆ, ਤੇ ਸ਼ੋਅ ਸੋਲਡ ਆਊਟ ਆ। ਤੇ ਚਲੋ ਅੱਜ ਫਿਰ ਪਾਉਨੇ ਆ ਭੰਗੜੇ ਰਣਜੀਤ ਬਾਵਾ ਹੋਣਾ ਨਾਲ ਹੈ ਜੀ। ਲਓ ਜੀ, ਭੰਗੜਿਆਂ ਵੱਲੋਂ ਆਫਰ ਆ ਗਈ ਹੈ, ਤੇ ਫਿਰ ਪੰਜਾਬੀ ਕਿੱਥੇ ਟਿਕੇ ਰਹਿਣਗੇ? ਫਿਰ ਅੱਜ ਜਨਾਬ ਵੇਖਦੇ ਆ ਕਿ ਧੂੜਾਂ ਕਿੰਨੀਆਂ ਉੱਡਦੀਆਂ ਨੇ। ਗੁੱਡ ਲੱਕ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਪੰਜਾਬੀ ਰੇਡੀਓ ਯੂਐਸਏ ਅੱਜ ਦੇ ਇਸ ਸ਼ੋਅ ਬਾਰੇ ਆਪ ਸਭ ਨੂੰ ਜਿਹੜੀ ਜਾਣਕਾਰੀ ਹੈ ਉਹ ਪਹੁੰਚਦੀ ਕਰ ਰਿਹਾ ਹੈ। मैं निकी चीए के क्या करो सारे भाईचारे के वालों स्वागत करने जा रही हैं मेंबर पार्लियामेंट सरदार
होते वीर मेरे डांस को आए ने जिथों भी चल के आए ने सो इन्होंने काम नु असि सारे सलाम करते हैं और वाहिगुरू इन्होंने और भी समर्था बख्शे कि ये इसी तरह दे नाल पंजाब दा होनहार पुत्र बन के पंजाब दी समस्यावां नु सेंटर तक पहुंचाते हुए उन्हां दा हल करवाते रहे। इसे नाल कनक समला परिवार बहुत बड़ा योगदान हर क्षेत्र में विच और खास करके किसानी संघर्ष के दौरान समला परिवार का बड़ा योगदान। इकबाल सिंह जी समला परिवार साहेब कोलर साहेब सरजीत सिंह की मां तरलोचन सिंह रंगी साहेब दिलबाग सिंह जी तोलू ओंकार सिंह जी थक साहेब मेर सिंह गिल बलविंदर सिद्धू साहेब वड़ैच परिवार पाल धारीवाल साहेब जोधा के सुखवीर रंधावा टायर्स वाले बिट्टू कोमा जी चौकर फैमिली आकार के हीरा सिंह चंदी परिवार और एक बड़ी फिर नाम आता है मेरे वीर धर्मेंद्र रंधावा और सारे के नाम के बड़ी जोरदार तालियां हो जाए ਤੁਹਾਡੇ ਸਾਰਿਆਂ ਦੇ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਅੱਜ ਸਾਊਂਡ ਹੈ BPR ਕਰੂਗਾ और अंतरराष्ट्रीय प्रमोटर ਜਿਹੜੇ ਰਣਜੀਤ ਬਾਵਾ ਹੋਰਾਂ ਨੂੰ ਤੇ ਮੌਕੇ ਸਿਰ ਬਹੁਤ ਤਕੜੇ ਫਨਕਾਰ ਤੁਹਾਡੇ ਰੂਬਰੂ ਕਰ ਦਾ ਸਿਰ ਉਹਨਾਂ ਨੂੰ ਜਾਂਦਾ ਹੈ ਉਹ ਹੈ ਸਰਦਾਰ ਜੈ ਸਿੰਘ। एक बड़ी जय एंटरटेनमेंट के जय सिंह के नाम पे जो तालियां हो गए ਤੁਹਾਡੇ ਸਾਰਿਆਂ ਦੇ ਵੱਲੋਂ। आओ भारत के लिए दुआ करिए कि चढ़ती कला च रखी हाल मेरे माल का चढ़ती कला च रखी हाल मेरे माल का रिश्ता बना के रखी मंजिल के पैरों का फासला मिटा दिया अपने के गैरों का रहे एक दूजे का ख्याल मेरे माल का चढ़ती कला च रखी हाल मेरे माल का रखी तू सलाम की भी चुनी पग दी रखी तू सलाम की भी चुनी पग दी हाजरी लवानी सदर चुनिया च अग दी बेड़िया च पैती रे कमाल मेरे माल का चढ़ती कला च रखी हाल मेरे माल का चढ़ती कला च रखी हाल मेरे माल का। बहुत बहुत बड़ा धन्यवाद है मेरे साथी वीरों के नाम पे संग बुलाना के सुर लाए ते सुर च सरूप हो गए सुर लाए ते सुर च सरूप हो गए ते ये सुखन में नूर हो गए ये और भी बहुत ने जागुते कोई पर कोहिनूर हो गए कोई पर कोहिनूर हो गए। पंजाबी रेडियो व्यूअर्स से धन्यवाद करते हुए पंजाबी मां बोली के नाम के त्रै मावां के नाम के तुसी सारे आगम सरकार भेंट करते हुए एक बारी जोरदार तालियां बजा दो। ओ है मेरी मां बोली मेरी मां धरती मेरी मां धरती के जिस बोली विच कहना पहला मां सिखिया जिस बोली विच कहना पहला मां सिखिया जिस बोली विच लिखना अपना नाम सिखिया उसने अक्षर मत्थे नाल छुआ सकना अपनी मां बोली दे सोले गा सकना अपनी मां बोली दे सोले गा सकना जिस विच जपजीत छपिया बोला पढ़िया तो जिस विच जपजीत छपिया बोला पढ़िया तो हाशम कादर वारिस बोला पढ़िया तो उससे टोले माये गीत सुना सकना अपनी मां बोली दे सोले गा सकना अपनी मां बोली दे सोले गा सकना। ते नारी तुसी सारे परदेसी हो ਤੁਹਾਡੇ ਕੋਲੇ ਮੈਂ ਵੀ ਆਪਾਂ ਸਾਰੇ ਪਰਦੇਸੀ ਆ ਪਰ ਵਿਦੇਸ਼ੀ ਨਹੀਂ ਬਣੇ ਪਰਦੇਸੀ ਹੋਣ ਕਦੇ ਕੋਈ ਮੇਰਾ ਨਹੀਂ ਹੁੰਦਾ ਮੇਰਾ ਵਿਦੇਸ਼ੀ ਹੁੰਦਾ ਹੈ ਪਰ ਇੱਥੇ ਵੀ ਪ੍ਰਵਾਸ ਕਰਦੇ ਨੇ ਜਦੋਂ ਰੁੱਤਾਂ ਬਦਲਦੀਆਂ ਨੇ ਚੋਕੇ
परदेसियां ने खेती जगतारा कमाई परदेसियां लेखे और टाइम लाओ और पढ़ा अपने पिंड नगर खेड़े और खोदियो क्योंकि पिंड रोता है पिंड हंसता है मैंने दुख सुख पुछदा रखता है ते मेरे सुपनियां दे विच बसदा है तेरा पिंड बनेगा बच्चियां विच पंग कोठियां पक्कियां कच्चियां विच मेरे सिर पे हाथ रखदा है पिंड रोता है पिंड हंसदा है मैंने दुख सुख पुछदा रखता है मैंने दुख सुख पुछदा रखता है तो बड़ा महबूब कलाकार मैं तोड़े रूबरू कर चलिया और कलाकार के किसानी से घर से अपना नैतिक फर्ज निभाया क्योंकि कलाकार कुदरत के खास काम में होते ने कि कलर मोहब्बत करने वाले लोग असली कलाकार होते ने असली कलाकार तुसी हो और कलाकार के काम में होते ने जेडे अपने नैतिक फर्ज को जब पहचानते ने ते लोग की नाम के नामे दे नाल उन्हें चोड़ियां भर देते ने ऐसा एक कलाकार है जिसका नाम है तो दर्शन तो पहला दसा कि वो सच्ची मुच्ची सरदार है और बड़ा एक किरदार है वो पंजाब के दर्शन कराओगा तानू अपने गीतां दे राही छोटी उम्र दे विच ऐसे होर बोलदा है कि जेड़े पिंड वसदे सियाणे गोरीए ओ पिंड संत तो पछाणे जाते थे और अपनी पर्सनैलिटी दसदी है कि पंजाब के हो जाए और पंजाब के दर्शन और गीतां दे विच करोगे कि पदा विच गूंज दे तेरे सुरीले साथ रखांगे पदा विच गूंज दे तेरे सुरीले साथ रखांगे तेरे सिर रंग दे गीतां दे रंग दे ताज रखांगे रहू रोशन जमान नकारी अकल चेहरा बन गए एमामोदी वादा है कि तेरी राज रखांगे एमामोदी वादा है कि तेरी राज रखांगे मेरे दिल की मोहब्बत की बात वाके गीत लेके के गोरे मुख पे गुलाबी की संग वाके गीत लेके आए पंजाबी पानू बनाओ ईमान करो बड़ा तोहरा साडा समादा चेहरा गाय कलाकार तोड़े दोस्तां गाने दे कार रणजीत बावा वाहिगुरू जी का खालसा श्री वाहिगुरू जी की फतेह। बहुत प्यार बहुत सत्कार बहुत जी है सब तो पहला जिन्हें भी मेरे भैन भरा पंजाबी इतने आए जितों जितों भी तुम आए तो सारे का सी बहुत बहुत वेलकम करते हैं बहुत प्यार बहुत सत्कार और बहुत ज़्यादा धन्यवाद ਤੁਹਾਡਾ कि तुम अपना कीमती समा कट के सामने सुनना है इतने देखना है उसके लिए बहुत प्यार सत्कार क्योंकि एक बोली में बोलने वाले लोग एक बोली में जानने वाले लोग एक बोली की गुड़ती लेके बड़े लोग बड़े हुए लोग एक सभ्याचार पहुंचे सारे बहुत प्यार सत्कार आओ शुरू करते हैं आज के इस खूबसूरत दौड़ मेले में ਤੁਹਾਡੇ सारे ने जोरदार तालियां ਦੇ ਵਿੱਚ और ये साडा पंजाब बोलना तो यूएस का आज ये फाइनल शो ये ग्रैंड फिनाले पहले ਦੇ ਵਿੱਚ और ਤੁਹਾਡਾ प्यार ਤੁਹਾਡਾ ਸਤਿਕਾਰ ਦੇਖ ਕੇ ਸਾਡਾ ਮਨ बहुत इस टाइम खुश होया टोटल 12 शो ਅਸੀਂ ਕੀਤੇ और ये 12वां शो है और प्रयास करते कि जितनी देर ਅਸੀਂ आज गावांगे एक दूसरे नाल रल मिल के इस खुशी इस माहौल साझा करें थैंक यू सो मच।
ਕਿ ਜਦ ਚੜੇ ਕਦੇ ਵੀ ਛੁਪਦੇ ਨਹੀਂ ਤੇ ਗੁਰੂ ਛੁਪਦੇ ਨਹੀਂ ਵਿੱਚ ਚੇਲਿਆਂ ਦੇ ਬੱਚਾ ਸ਼ੇਰ ਦਾ ਨਾ ਛੱਡੀਏ ਵਿੱਚ ਭੇਡਾਂ ਤੇ ਭੇਡਾਂ ਵਿੱਚ ਫਿਰਦੇ ਵਾਂਗ ਲੇਲਿਆਂ ਦੇ ਉਹ ਜਿਹੜੇ ਸਕਿਆ ਪੁੱਤਰਾਂ ਦੇ ਪੁੱਤ ਹੁੰਦੇ ਤੇ ਕਦੋਂ ਹੁੰਦੇ ਨੇ ਉਹ ਮਤਰੇ ਲਿਆ ਲੂਣ ਲਾ ਕੇ ਧੋਬੀ ਲੱਖ ਵਾਰੀ ਕੌਣ ਜਾਂਦੇ ਨੀ ਵਿੱਚੋਂ ਕਰੇ ਲਿਆ ਤੇ ਖਾਸ ਵੀ ਆਮਾਂ ਦੇ ਵਿੱਚ ਪੈਂਦੇ ਤੇ ਆਪ ਮਸਤ ਰਹਿੰਦੇ ਵਿੱਚ ਮਿਲਿਆ ਦੇ ਇੱਜ਼ਤਦਾਰ ਵੀ ਬੁਰੇ ਨਾਲ ਗੱਲ ਕਰਦਾ ਬੁਰੇ ਯਾਰ ਬਦਮਾਸ਼ ਕੰਜਰੇ ਲਿਆ ਦੇ ਤੇ ਮਰਦ ਨਹੀਂ ਮੈਦਾਨ ਦੇ ਵਿੱਚੋਂ ਭੱਜਦੇ ਤੇ ਪੁੱਤ ਦਿਲ ਭੱਜ ਜਾਂਦੇ ਵਾਂਗ ਖਸਰੇ ਲਿਆ ਦੇ ਇਸ ਤਨ ਨੇ ਇੱਕ ਦਿਨ ਮੁੱਕ ਜਾਣਾ ਤੇ ਮੌਤਾਂ ਲੁੱਟ ਲੈ ਆ ਕੇ ਵਿੱਚ ਮਿਲਿਆ ਮਿੱਟੀ ਮੇਰਾ ਦਾਦਾ ਸੀ ਤੇ ਮਿੱਟੀ ਦਾ ਦਾਦਾ ਸੀ ਮਿੱਟੀ ਮੇਰਾ ਦਾਦਾ ਤੇ ਮਿੱਟੀ ਮਾਂ ਕਟਰਾਣੀ ਉਹ ਮਿੱਟੀ ਮੇਰਾ ਦਾਦਾ ਤੇ ਮਿੱਟੀ ਮਾਂ ਕਟਰਾਣੀ ਉਹ ਮਿੱਟੀ ਦੀ ਕੋਠੀ ਅੰਦਰ ਆਲੀ ਕਿਨੇ ਨਾ ਪਿਤਾਣੀ ਮਿੱਟੀ ਤੇਰੇ ਬਿਨਾ ਮੇਰਾ ਕੌਣ ਮਿੱਟੀ ਤੇਰੇ ਬਿਨਾ ਮੇਰਾ ਤੇਰੇ ਬਿਨਾ ਮੇਰਾ ਕੌਣ ਮਿੱਟੀ ਤੇਰੇ ਬਿਨਾ ਮੇਰਾ ਕੁੱਖ ਤੋਂ ਲੈ ਕੇ ਦੁਨੀਆ ਦੀ ਮਿੱਟੀ ਰਹਿਤੀ ਉਹ ਮਿੱਟੀ ਨੇ ਉਹ ਮੇਰਾ ਚੁੱਪਿਆ ਮਿੱਟੀ ਨੇ ਮਿੱਟੀ ਬਣਾਈ ਤੇ ਮਿੱਟੀ ਹੀ ਮੈਨੂੰ ਲੋਰੀਆਂ ਦੇ ਆਈ ਫੇਰ ਜਿਉਣੀ ਮਿੱਟੀ ਤੇਰੇ ਬਿਨਾ ਮੇਰਾ ਕੌਣ ਮਿੱਟੀ ਤੇਰੇ ਬਿਨਾ ਮੇਰਾ ਕੌਣ ਤੇਰੇ ਬਿਨਾ ਮੇਰਾ ਕੌਣ ਮਿੱਟੀ ਤੇਰੇ ਬਿਨਾ ਮੇਰਾ ਮਿੱਟੀ ਦੀ ਕੋਣੀ ਮਿੱਟੀ ਦੀ ਜੋੜੀ ਤੇ ਕਿਆ ਮਿੱਟੀ ਦਾ ਹੋਇਆ ਮਿੱਟੀ ਨੇ ਹੀ ਪਾਣੀ ਵਾਇਆ ਤੇ ਤੇਲ ਮਿੱਟੀ ਨੇ ਚੋਇਆ ਉਹ ਮਿੱਟੀ ਨੇ ਹੀ ਪਾਣੀ ਵਾਇਆ ਤੇ ਤੇਲ ਮਿੱਟੀ ਨੇ ਚੋਇਆ ਉਹ ਮਿੱਟੀ ਹੀ ਮੇਰੇ ਘਰ ਵਿੱਚ ਜਾਵੇ ਪੈਣੀ ਆਈ ਬਣਾਉਣੀ ਮਿੱਟੀ ਤੇਰੇ ਬਿਨਾ ਮੇਰਾ ਕੌਣ ਮਿੱਟੀ ਤੇਰੇ ਬਿਨਾ ਮੇਰਾ ਤੇਰੇ ਬਿਨਾ
ਸਾਨੂੰ ਉਹਨਾਂ ਨੇ ਦਿੱਤਾ ਕਿ ਖੂਬਸੂਰਤ ਗਿਫਟ ਆਪਣੇ ਦੀ ਸਾਰੀ ਜ਼ਿੰਦਗੀ ਦੇ ਵਿੱਚ, ਕਿਉਂਕਿ ਜਵਾਨੀ ਦੇ ਵਿੱਚ ਤੁਸੀਂ ਭਲਵਾਨ ਹੁੰਦੇ ਹੋ, ਜ਼ੋਰ ਚ ਹੁੰਦੇ ਹੋ, ਹੋਸਨ ਚ ਹੁੰਦੇ ਹੋ, ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਸਿੱਖਦੇ ਹੋ। ਉਸ ਤੋਂ ਬਾਅਦ ਜਿਉਂ-ਜਿਉਂ ਜੀਵਨ ਦਾ ਪਤਾ ਕਰਕੇ ਨਹੀਂ ਜਾਂਦਾ, ਕਿਉਂਕਿ ਜਿਹੜੇ ਵੀ ਗੁਰਬਾਣੀ ਕਹਿੰਦੀ ਰਾਮ ਕੇ ਰਾਮ ਕੇ ਸਭ ਨੇ ਜਾਣਾ, ਹੌਲੀ ਹੌਲੀ ਤੇ ਪੈਦਾ ਕਰਕੇ ਦੁਨੀਆ ਦਾ ਮੇਲਾ ਦੇਖ ਕੇ ਸਭ ਨੂੰ ਜਾਣਾ ਉਹਦਾ ਸਾਹਮਣੇ ਮਿੱਟੀ ਹੋਣਾ। ਪਰ ਜਿਹੜਾ ਜ਼ਿੰਦਗੀ ਦਾ ਮੇਲਾ ਕਿੰਨਾ ਖੂਬਸੂਰਤ ਮੇਲਾ ਹੈ, ਅਸੀਂ ਜਿਸ ਹਿਸਾਬ ਨਾਲ ਅੱਜ ਇਕੱਠੇ ਹੋਏ, ਜੇ ਕਿਸੇ ਨੂੰ ਜ਼ਿੰਦਗੀ ਜਿਉਣੀ ਆ ਜਾਵੇ, ਇਸ ਤੋਂ ਖੂਬਸੂਰਤ ਦੁਨੀਆ ਤੇ ਹੋਰ ਕੋਈ ਸ਼ੈ ਅਗਰ ਤੁਹਾਨੂੰ ਆਪਣੀ ਜ਼ਿੰਦਗੀ ਜਿਉਣੀ ਆ ਜਾਵੇ। अपनी जवानी आया बुढ़ापा जब मिट्टी इसली होई जब लगदा मैनू भुलने तो मेरे कोल नहीं खड़दा कोई ओ जब लगदा मैनू भुलने तो मेरे कोल नहीं खड़दा कोई